व्यूअर्स वेलकम बैक इन आवर प्रोग्राम। जी डॉक्टर साहब, साडी पहली लिखत आई है अमनजीत सिंह जी दी। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਆਖਰੀ ਚੇਤਾਵਨੀ ਸੁੱਤੇ ਸਿੱਖਾਂ ਨੂੰ, ਜਾਗ ਜਾਓ ਨਹੀਂ ਤੇ ਮਿਟ ਜਾਓਗੇ। ਸਿੰਘ ਸਾਹਿਬ ਜੀ ਗੁਰਫਤਿਹ। ਫਤਿਹ। ਜ਼ਿਆਦਾ ਟਾਈਮ ਨਹੀਂ, ਕੰਮ ਦੀ ਗੱਲ ਕਰਨੇ ਆ। ਨਿੱਤ ਅਸੀਂ ਸੁਣਦੇ ਹਾਂ ਤੇ ਪੜ੍ਹਦੇ ਹਾਂ ਕਿ ਹਿੰਦੂਤਵ ਫਿਰਕਾ ਪ੍ਰਸਤ ਕੀ ਕਰਦੇ ਹਨ ਜਾਂ ਕੀ ਬੋਲਦੇ ਹਨ। ਸਰਦਾਰ ਸਾਹਿਬ, ਮੈਂ ਕੋਈ ਨਜੂਮੀ ਤਾਂ ਨਹੀਂ, ਪਰ ਜੋ ਕੁਝ ਮੇਰੇ ਚਾਰ ਚਫੇਰੇ ਹੋ ਰਿਹਾ ਹੈ ਉਸ ਦੀ ਜਾਣਕਾਰੀ ਰੱਖਣਾ ਮੇਰਾ ਫਰਜ਼ ਹੈ, ਚਾਹੇ ਮੈਂ ਜੋ ਕੁਝ ਮਰਜ਼ੀ ਹੋਵਾਂ। ਸਿੰਘ ਸਾਹਿਬ ਬਚਾ ਲਓ ਜੇ ਸਿੱਖ ਕੌਮ ਬਚਾਈ ਜਾਂਦੀ ਹੈ। ਪਲੀਜ਼ ਗੁਰੂ ਦੇ ਪਿਆਰੇ ਸਿੱਖੋ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਕੁਝ ਵਿਚਾਰ ਕਰੋ, ਕੁਝ ਸੋਚੋ, ਰੱਬ ਨੇ ਸਿਰ ਦਿੱਤਾ ਹੈ। ਸਿੰਘ ਸਾਹਿਬ, ਵਾਹਿਗੁਰੂ ਦੀ ਕਿਰਪਾ ਸਦਕਾ ਮਨ ਨਹੀਂ ਕਰਦਾ, ਪਰ ਇੱਕ ਗੱਲ ਯਾਦ ਰੱਖ ਲਓ, ਉਹ ਗੁਰੂ ਦੇ ਸਿੱਖੋ, ਬਚ ਜਾਓ, ਇਹ ਜਹਾਨ ਦਾ ਸਭ ਤੋਂ ਵੱਡਾ ਘੱਲੂਕਾਰਾ ਹੋਣ ਜਾ ਰਿਹਾ ਹੈ। ਬਚ ਜਾਓ ਮੁਸਲਮਾਨੋ, ਬਚ ਜਾਓ ਸਿੱਖੋ, ਅਗਲਿਆਂ ਤੂੰ ਜੇ ਬਚ ਹੁੰਦਾ। ਇਹ ਇੰਟਰਨੈਸ਼ਨਲ ਗੇਮ ਹੈ, ਤੁਹਾਡੇ ਮੇਰੇ ਵਰਗੇ ਦੀ ਸਮਝ ਚ ਨਹੀਂ ਆਣੀ, ਸੋ ਇਕੱਠ ਵਿੱਚ ਹੀ ਬਰਕਤ ਹੈ। ਸੋ ਹੱਥ ਰੱਸਾ ਸਿਰੇ ਤੇ ਗੰਢ, ਕੋਈ ਬਾਦਲ ਨਹੀਂ, ਕੋਈ ਜਥੇਦਾਰ ਨਹੀਂ, ਕੋਈ ਪ੍ਰਧਾਨ ਨਹੀਂ ਤੇ ਕੋਈ ਤੁਹਾਡੀ ਗੱਲ ਕਰਨ ਵਾਲਾ ਨਹੀਂ। ਪਰ ਨਾਲ ਹੀ ਇਹ ਵੀ ਕਹਿ ਦੇਵਾਂ ਕਿ ਇਸ ਇਮਤਿਹਾਨ ਵਿੱਚੋਂ ਖਾਲਸਾ ਪੰਥ ਆਪਣੀਆਂ ਖੂਬੀਆਂ ਕਰਕੇ ਖਾਲਸ ਹੋ ਕੇ ਨਿਤਰੇਗਾ। ਪਰ ਜੇ ਸਭ ਕੁਝ ਗਵਾ ਕੇ ਹੀ ਅਕਲ ਆਈ ਤਾਂ ਕੀ ਆਈ? ਇੱਕ ਸਾਲ, ਸਿਰਫ ਇੱਕ ਸਾਲ ਇਕੱਠਾ ਕਰ ਲਓ, ਸਭ ਕੁਝ ਮਿਲ ਜਾਣਾ। ਸਿੱਖੋ, ਤੁਹਾਨੂੰ ਰੱਬ ਦਾ ਵਾਸਤਾ ਸੋ ਪਲੀਜ਼ ਇੱਕ ਹੋ ਜਾਓ। ਦਸਮ ਗ੍ਰੰਥ ਤੇ ਹੋਰ ਗੱਲਾਂ ਬਾਅਦ ਵਿੱਚ ਕਰਾਂਗੇ, ਪਹਿਲਾਂ ਗੁਲਾਮੀ ਗਲੋਂ ਲਾ ਲਵੋ ਬਸ। ਜ਼ਮੀਰ ਵਾਲਿਆਂ ਨੂੰ ਇੱਕ ਵਾਰ ਤੇ ਬੇਜ਼ਮੀਰ ਵਾਲਿਆਂ ਨੂੰ ਲੱਖ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਅਮਨਜੀਤ ਸਿੰਘ ਜੀ ਨੇ ਲਿਖਤ ਬੜੇ ਦੁਖਤ ਹਿਰਦੇ ਦੇ ਨਾਲ ਔਰ ਬੜੇ ਵੈਰਾਗਮਈ ਆਪਣੇ ਮਨ ਚੋਂ, ਜਿਸ ਨੂੰ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਅੰਦਰ ਦਰਦ ਜਿਹੜਾ ਹੈ ਤੁਸੀਂ ਮਹਿਸੂਸ ਕਰਦੇ ਹੋ, ਉਹਨਾਂ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਸ ਦਰਦ ਦੇ ਵਿੱਚ ਭਿੱਜਿਆ ਹੋਇਆ ਜੀ। ਪਰ ਚੰਗੀ ਗੱਲ ਹੈ ਕਿ ਜਦੋਂ ਤੱਕ ਉਹਨਾਂ ਨੇ ਆਪਣੀ ਲਿਖਤ ਮੁਕਾਈ, ਉਹਨਾਂ ਦੇ ਦਰਦ ਚੋਂ ਉਹਨਾਂ ਦੇ ਵਿਸ਼ਵਾਸ ਨੇ ਬਾਹਰ ਆ ਕੇ ਕਿਹਾ ਕਿ ਨਹੀਂ, ਇਸ ਸਾਰੇ ਚੈਲੰਜ ਚੋਂ ਵੀ ਖਾਲਸਾ ਹੋਰ ਵੀ ਮਜ਼ਬੂਤ ਔਰ ਖਾਲਸ ਹੋ ਕੇ ਨਿਤਰੇਗਾ ਜੀ। ਔਰ ਉਹਨਾਂ ਨੇ ਜਿਹੜੀ ਕਨਕਲੂਡਿੰਗ ਅਪੀਲ ਕੀਤੀ ਕਿ ਭਾਈ ਇਕੱਠੇ ਹੋ ਜਾਓ, ਇਤਫਾਕ ਦੇ ਵਿੱਚ, ਯੂਨਿਟੀ ਦੇ ਵਿੱਚ ਹੀ ਬਲ ਹੈ। ਔਰ ਉਹਨਾਂ ਨੇ ਚੈਲੰਜ ਜਾਂ ਜਿਹੜਾ ਚੇਤਾਵਨੀ ਇਹ ਸਿਰਫ ਸਿੱਖਾਂ ਨੂੰ ਹੀ ਨਹੀਂ ਦਿੱਤੀ, ਮੁਸਲਮਾਨਾਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਘੱਲੂਕਾਰਾ ਜਿਹੜਾ ਹੈ ਜਾਂ ਨਸਲਕੁਸ਼ੀ ਹੋਣ ਜਾ ਰਹੀ, ਜਿਹੜੇ ਸ਼ਬਦ ਵੀ ਉਹਨਾਂ ਨੇ ਇਸਤੇਮਾਲ ਕੀਤੇ ਜੀ। ਦੇਖੋ, ਜ਼ਾਹਰ ਹੈ ਵੀ ਕਈ ਵਾਰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਜਿਹੜਾ ਇਸ ਕਿਸਮ ਦੀਆਂ ਐਕਟੀਵਿਟੀ, ਹੁਣੇ ਅਸੀਂ ਜਿਹੜੀ ਵਰਲਡ ਰਿਪੋਰਟ ਦੀ ਗੱਲ ਕੀਤੀ ਹੈ ਨੋਬਲ ਪ੍ਰਾਈਜ਼ ਵਿਨਰ ਸੰਸਥਾ ਵੱਲੋਂ, ਕਿ ਕਿਵੇਂ ਪਾਕਿਸਤਾਨ 'ਚ 10 ਸਾਲ ਦੇ ਵਿੱਚ 80,000 ਤੋਂ ਜ਼ਿਆਦਾ ਲੋਕ, ਜਿਹਦੇ 'ਚ ਮੈਜੋਰਿਟੀ ਸਿਵਿਲੀਅਨ ਨੇ, ਉਹ ਮਾਰੇ ਗਏ ਜੀ। ਹੁਣ ਜੇ ਅਸੀਂ ਈਵਨ ਦੁਨੀਆ ਦੇ ਹਵਾਲੇ ਨਾਲ ਵੀ ਗੱਲ ਕਰੀਏ ਕਿ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ 67-68 ਸਾਲ ਦੀ ਕਹਾਣੀ ਕੀ ਹੈ, ਔਰ ਜੇ 47 ਦੇ ਦੌਰ ਨੂੰ ਉਸ ਦੇ ਵਿੱਚ ਸ਼ਾਮਲ ਕਰ ਲਈਏ ਤੇ ਫਿਰ ਜਿਹੜਾ ਇੱਕ ਜੈਨੂਇਨ ਅਕਾਊਂਟ ਹੈ 47 ਦਾ, ਉਹਦੇ 'ਚ 1 ਮਿਲੀਅਨ ਜਿਹੜੇ ਲੋਕ ਨੇ ਉਹ ਮਾਰੇ ਗਏ, 10 ਲੱਖ ਦੇ ਕਰੀਬ ਜੀ। ਇਹ ਫਿਗਰ ਵਧਾ ਕੇ ਵੀ ਦੱਸੀ ਜਾਂਦੀ ਹੈ, ਕਈ ਵਾਰੀ 5 ਮਿਲੀਅਨ ਵੀ ਕਹੀ ਜਾਂਦੀ, ਜਿਹੜੀ ਹੈ 5 ਲੱਖ ਵੀ ਕਹੀ ਜਾਂਦੀ ਹੈ, ਪਰ ਮੈਨੂੰ ਇਹ ਲੱਗਦਾ ਵੀ 1 ਮਿਲੀਅਨ ਜਿਹੜੀ ਹੈ ਇਹ ਜੈਨੂਇਨ ਫਿਗਰ ਹੈ। ਉਹਦੇ 'ਚ ਕਿਲਿੰਗਸ ਬੰਗਾਲ ਔਰ ਪੰਜਾਬ 'ਚ ਹੋਈਆਂ। ਬੰਗਾਲ 'ਚ ਵੀ ਇੰਨੇ ਵੱਡੇ ਪੈਮਾਨੇ 'ਤੇ ਨਹੀਂ ਹੋਈਆਂ, ਪੰਜਾਬ ਦੇ ਵਿੱਚ ਜਿਵੇਂ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਵੀ ਹੋਈ ਔਰ ਕਿਲਿੰਗਸ ਵੀ ਹੋਈਆਂ। ਹੁਣ ਤੁਸੀਂ 47 ਤੋਂ ਬਾਅਦ ਦੇ ਦੌਰ 'ਚ ਜੇ ਪੂਰਾ ਡਾਟਾ ਕਿ ਕਿੰਨੇ ਰਾਈਟਿੰਗ ਦੇ ਨਾਂ ਥੱਲੇ ਮੁਸਲਮਾਨਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਭਾਰਤ ਭਰ ਵਿੱਚ ਹੁੰਦੀਆਂ ਰਹੀਆਂ, ਹਰ ਸਟੇਟਾਂ 'ਚ, ਪਰ ਕਿਉਂਕਿ ਪ੍ਰਿੰਟ ਮੀਡੀਆ ਗਵਰਨਮੈਂਟ ਕੰਟਰੋਲ ਕਾਫੀ ਸੀ, ਕੋਈ ਖਬਰ ਮਾੜੀ ਮੋਟੀ ਛਪੀ, ਬਹੁਤ ਰੌਲਾ ਪੈ ਗਿਆ, ਜੁਡੀਸ਼ੀਅਲ ਕਮਿਸ਼ਨ ਬਣ ਗਿਆ, ਨਾ ਹੋਇਆ ਫਿਰ ਗੱਲ ਮੁੱਕ ਗਈ। ਆ ਲੇਟੈਸਟ ਸਾਡੇ ਸਾਹਮਣੇ ਹੈ ਹਾਸ਼ਮਪੁਰੇ ਦੇ ਵਿੱਚ ਕਿਵੇਂ ਜਿਹੜੇ ਨੇ ਉਹ ਕੱਢ ਕੇ 50 ਨੌਜਵਾਨ ਮਸੀਤ 'ਚੋਂ ਖੜੇ ਔਰ 44 ਦੀਆਂ ਡੈੱਡ ਬਾਡੀਜ਼, ਔਰ ਲਗਭਗ 27 ਸਾਲ ਬਾਅਦ ਸਾਰੇ ਹੀ ਬਰੀ ਜਿਹੜੇ ਵੀ ਕਨਸਟੈਬਲਰੀ ਦੇ ਜ਼ਿੰਮੇਵਾਰ ਸੀ। ਸੋ ਲਗਾਤਾਰਤਾ ਦੇ ਨਾਲ ਇਹ ਜਿਹੜਾ ਅਗੇਂਸਟ ਮੁਸਲਮਾਨਾਂ ਦੇ ਚੱਲਦਾ ਰਿਹਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਬਾਬਰੀ ਮਸਜਿਦ ਢਾਣ ਤੋਂ ਬਾਅਦ ਇੱਕ ਪਾਸੇ ਮਸਜਿਦ ਢਾਈ ਗਈ ਅਯੁੱਧਿਆ 'ਚ ਵੀ,
ਔਰ ਸਾਰੇ ਪਾਸੇ ਵੱਡੇ ਪੈਮਾਨੇ ਤੇ ਬੰਬਈ 'ਚ ਬਹੁਤ ਜ਼ਿਆਦਾ ਕਤਲੇਆਮ ਹੋਇਆ ਮੁਸਲਮਾਨਾਂ ਦਾ, ਸੈਂਕੜਿਆਂ ਹਜ਼ਾਰਾਂ ਮਾਰੇ ਗਏ। 2002 'ਚ ਤਾਂ ਫਿਰ ਉਹਨਾਂ ਨੇ ਇੱਕ ਸਟੇਟ ਟਾਰਗੇਟ ਕਰਕੇ ਜਿਹੜਾ ਹੈ ਉਹ ਤਾਂ ਹਜ਼ਾਰਾਂ 'ਚੋਂ ਫਿਗਰ ਲੈ ਆਂਦੀ। ਸੋ ਉਦੋਂ ਵੀ ਲਿਮਿਟਿਡ ਲੈਵਲ ਤੇ ਇਹਨਾਂ ਦੀ ਹਕੂਮਤ ਸੀ, ਗੁਜਰਾਤ 'ਚ ਸੀ ਔਰ ਦਿੱਲੀ 'ਚ ਵੀ ਵਾਜਪਾਈ ਦੀ ਕੋਈ ਇੰਡੀਪੈਂਡੈਂਟ ਆਪਣੀ ਸਰਕਾਰ ਨਹੀਂ ਸੀ, ਜਿਹੜੀ ਹੈ ਕੋਲੀਸ਼ਨ ਗਵਰਨਮੈਂਟ ਸੀ ਬਾਕੀਆਂ ਦੇ ਨਾਲ। ਇੱਕ ਮਮਤਾ ਬੈਨਰਜੀ ਨੂੰ ਛੱਡ ਕੇ ਜਿਹਨੇ ਆਪਣਾ ਅਸਤੀਫਾ ਦਿੱਤਾ ਉਸ ਪੀਰੀਅਡ 'ਚ ਕਿ ਵੀ ਮੈਂ ਨਹੀਂ ਇਸ ਸਰਕਾਰ 'ਚ ਰਹਿਣਾ, ਬਾਕੀ ਨਾਲ ਚੰਬੜੇ ਰਹੇ। ਸੋ ਉਹਨਾਂ ਨੇ ਵੀ ਦੇਖ ਲਿਆ ਵੀ ਇਨ ਦਾ ਐਂਡ ਆਫ ਦਾ ਡੇ ਜੇ ਅਸੀਂ ਦੇਖਦੇ ਹਾਂ ਵੀ ਜੂਨ 84, ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਔਰ ਲਗਾਤਾਰ ਫਿਰ ਕਤਲੇਆਮ ਹੁੰਦਾ ਰਿਹਾ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਟਾਡਾ ਐਕਟ, ਜਿਵੇਂ ਕਿੰਨੇ ਸਾਲ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਰਹੇ, ਜਦੋਂ ਹੀ ਇਸ ਦੇ ਉਹਨੂੰ ਪੇਸ਼ ਕਰਨਾ ਆਪੋਜੀਸ਼ਨ ਚੁੱਪ ਕਰ ਜਾਂਦੀ ਸੀ ਜਾਂ ਵੱਧ ਤੋਂ ਵੱਧ ਕੋਈ ਵਾਕਆਊਟ ਕਰ ਜਾਂਦੇ ਸੀ, ਲੇਕਿਨ ਕੋਈ ਹਮਦਰਦੀ ਦੇ ਲਈ ਅੱਗੇ ਨਹੀਂ ਸੀ ਆਉਂਦਾ। ਇਹੀ ਕਾਰਨ ਹੈ ਵੀ ਇੱਕ ਪਾਸੇ ਤਾਂ ਪੰਜਾਬ ਅਸੈਂਬਲੀ ਇਹ ਕਹਿ ਰਹੀ ਹੈ ਕਿ ਕੈਨੇਡਾ ਨੂੰ ਸਰਕਾਰ ਨੂੰ ਜੀ ਮਾਫੀ ਮੰਗੋ ਤੁਸੀਂ ਕਾਮਾਗਾਟਾ ਮਾਰੂ ਲਈ, ਪਰ ਅੱਜ ਤੱਕ ਇਹ ਗੱਲ ਮੈਂ ਨਹੀਂ, ਖੁਸ਼ਵੰਤ ਸਿੰਘ ਜਿਹੜਾ ਕਿ ਇਹਨਾਂ ਦਾ ਹੀ ਖੁਸ਼ਾਮਦ ਸਿੰਘ ਸੀ, ਰਾਜ ਸਭਾ ਮੈਂਬਰ ਸੀ, ਉਹਨੇ ਕਿਹਾ ਜੀ ਮੈਂ ਕੋਸ਼ਿਸ਼ ਕੀਤੀ ਕਿ ਰਾਜ ਸਭਾ ਦੇ ਵਿੱਚ ਹੀ ਇੱਕ ਸ਼ੋਕ ਮਤਾ ਲਿਆਵਾਂ ਨਵੰਬਰ 84 ਦੇ ਲਈ ਜੋ ਕਿਲਿੰਗਸ ਹੋਈਆਂ, ਪਰ ਮੇਰੇ ਨਾਲ ਕੋਈ ਵੀ ਆਉਣ ਨੂੰ ਤਿਆਰ ਨਹੀਂ ਹੋਇਆ। ਸੋ ਉਹ ਹਾਲਾਤ ਅੱਜ ਵੀ ਨਹੀਂ ਬਦਲੇ ਨੇ ਔਰ ਇਹੀ ਕਾਰਨ ਹੈ ਹੁਣ ਤਾਂ ਸਿੱਧੀ ਸਰਕਾਰ ਇਹਨਾਂ ਦੀ ਹੈ। ਔਰ ਜਿਵੇਂ ਪਿਛਲੇ 10-11 ਮਹੀਨੇ ਦੇ ਪੀਰੀਅਡ 'ਚ ਲਗਾਤਾਰਤਾ ਦੇ ਨਾਲ, ਔਰ ਅਸੀਂ ਓਪਨਿੰਗ ਸਟੇਟਮੈਂਟ 'ਚ ਉਹਨਾਂ ਸਟੇਟਾਂ ਦੀ ਵੀ ਗੱਲ ਕਰਕੇ ਹਟੇ ਹਾਂ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਨੇ। ਔਰ ਜੇ ਅਸੀਂ ਬੀਫ ਬੈਨ ਦੇ ਹਵਾਲੇ ਨਾਲ ਜਿਸ ਕਿਸਮ ਦੇ ਇਹਨਾਂ ਨੇ ਲਾਅ ਬਣਾਏ ਨੇ, ਉਹ ਲਾਅ ਸਿਰਫ ਕਾਨੂੰਨੀ ਕਿਤਾਬਾਂ 'ਚ ਨਹੀਂ ਰਹਿਣੇ। ਹੋਣਾ ਇਹ ਹੈ ਕਿ ਭਵਿੱਖ ਦੇ ਵਿੱਚ ਇਹਨਾਂ ਨੇ ਜਿੱਥੇ ਮੁਸਲਮਾਨਾਂ ਦਾ, ਈਸਾਈਆਂ ਦਾ ਕਤਲੇਆਮ ਕਰਨਾ, ਉੱਥੇ ਲਿਜਾ ਕੇ ਆਪ ਹੀ ਇੱਕ ਗੱਡੀ ਖੜੇ ਕਰਕੇ 2 ਬੱਚੇ ਵਿੱਚ ਲੈ ਜਾਣਗੇ, ਕਹਿਣਗੇ ਜੀ ਇਹ ਤਾਂ ਬੁੱਚੜਾਂ ਨੂੰ ਭੇਜਣ ਲੱਗੇ ਸੀ ਦੂਜੀ ਸਟੇਟਾਂ ਦੇ। ਕਿਉਂਕਿ ਨਾ ਸਿਰਫ ਉਹਦੇ ਤੇ ਉਹਨਾਂ ਨੇ ਇਕੱਲਾ ਕਊ ਦਾ ਗੱਲ ਰੱਖਿਆ, ਉਹਦੇ 'ਚ ਮੱਝ ਵੀ ਔਰ ਸਾਰੀ ਕਊ ਫੈਮਿਲੀ, ਬੱਚਾ ਬੱਚੀ ਸਾਰੇ ਉਹਦੇ ਸ਼ਾਮਲ ਕਰ ਦਿੱਤਾ ਇਹਨਾਂ ਨੇ ਐਕਟਸ ਦੇ ਵਿੱਚ। ਸੋ ਇਹ ਉਹਨਾਂ ਨੇ ਫਿਊਚਰ ਦੇ ਵਿੱਚ ਕਿਤੇ ਵੀ ਰਾਈਟਿੰਗ ਕਰਵਾਉਣ ਦੇ ਨਾਂ ਥੱਲੇ ਰਾਈਟਿੰਗ ਕਰਵਾ ਕੇ ਮੁਸਲਮਾਨਾਂ ਈਸਾਈਆਂ ਨੂੰ ਮਾਰਨ ਦਾ ਰਾਹ ਪੱਧਰਾ ਕਰ ਲਿਆ। ਔਰ ਸਿੱਖਾਂ ਦੇ ਹਵਾਲੇ ਨਾਲ ਤਾਂ ਜ਼ਾਹਰ ਹੈ ਕਿ ਵੀ RSS ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਵਾਜਪਾਈ ਨੇ ਦੱਸਿਆ ਸੀ, ਔਰ ਅੱਜ ਜਿਸ ਤਰੀਕੇ ਦੇ ਨਾਲ ਬਹੁਤਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਨੇ, ਜਗਦੀਸ਼ ਟਾਈਟਲਰ ਨੂੰ ਜਿਹੜੀ ਹੈ ਕਲੀਨ ਚਿੱਟ ਦੇ ਦਿੱਤੀ ਗਈ ਹੈ। ਔਰ ਦੂਸਰੇ ਪਾਸੇ ਬੇਸ਼ੱਕ ਅਜੇ ਕਿਹਾ ਜਾ ਰਿਹਾ ਕਿ ਜੀ ਜੈਨ ਗਰਗ ਕਮਿਸ਼ਨ ਜਿਹੜਾ ਹੌਨ ਚਿੱਲੜ ਦੇ ਉੱਤੇ ਬਣਿਆ ਸੀ, ਉਹਦੀ ਪੂਰੀ ਰਿਪੋਰਟ ਨਹੀਂ ਆਈ ਅਜੇ ਤਾਂ ਉਹਨਾਂ ਨੇ ਮੁਆਵਜ਼ਾ ਅਨਾਊਂਸ ਕੀਤਾ ਹੈ ਸ਼ਾਇਦ। ਲੇਕਿਨ ਮੈਨੂੰ ਇਹ ਲੱਗਦਾ ਹੈ, ਹਾਲਾਂਕਿ ਇਸ ਮੁੱਦੇ ਤੇ ਅੱਜ ਦੇ TV 84 ਨਿਊਜ਼ ਦੇ ਵਿੱਚ ਖਾਸ ਗੱਲਬਾਤ ਅਮਰਵੀਰ ਸਿੰਘ ਕਰਨਗੇ ਮਨਵਿੰਦਰ ਸਿੰਘ ਗਿਆਸਪੁਰ ਦੇ ਨਾਲ, ਜਿਹਨੇ ਸਭ ਤੋਂ ਪਹਿਲਾਂ ਹੌਨ ਚਿੱਲੜ ਦਾ ਇਸ਼ੂ ਸਾਹਮਣੇ ਲਿਆਂਦਾ। ਸੋ ਅਸੀਂ ਚਾਹਾਂਗਾ ਕਿ ਦਰਸ਼ਕ ਜੁੜੇ ਰਹਿਣ ਉਸ ਨੂੰ ਵੀ ਦੇਖਣ ਲਈ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਇਹ ਬੇਸ਼ੱਕ ਉਹ ਟਾਈਟਲਰ ਨੂੰ ਕਲੀਨ ਚਿੱਟ ਹੋਏ, ਜਿਸ ਤਰੀਕੇ ਦੇ ਨਾਲ ਈਵਨ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਪਿਛਲੀਆਂ ਦਿੱਲੀ ਚੋਣਾਂ ਤੋਂ ਪਹਿਲਾਂ ਕੀਤੀ, ਫਿਰ ਕਿਹਾ ਜੀ ਚੋਣ ਕੋਡ ਲਾਗੂ ਹੋ ਗਿਆ, ਇਹ ਗੱਲ ਜਰਨੈਲ ਸਿੰਘ ਪੱਤਰਕਾਰ ਨੇ ਦੱਸੀ ਸੀ ਕਿ 8 ਜਾਂ 10 ਨੂੰ ਮੇਰੇ ਖਿਆਲ ਉਹ ਦਿੱਤਾ ਹੈ, ਉਹਦੇ ਤੋਂ ਬਾਅਦ ਕੋਈ ਉਹਦੇ ਤੇ ਫੋਲੋ ਅਪ ਨਹੀਂ ਹੈ। ਔਰ ਨਾ ਹੀ ਇਹਨਾਂ ਦਾ ਇੰਟਰਸਟ ਹੈ ਕਿਸੇ ਵੀ ਉਸ ਮੁੱਦੇ ਨੂੰ ਜਿਹੜਾ ਕਿ ਪੰਜਾਬ ਦੀ ਭਲਾਈ ਦਾ, ਜਿਵੇਂ 23 ਮਾਰਚ ਨੂੰ ਪੰਜਾਬ ਆ ਕੇ ਨਰਿੰਦਰ ਮੋਦੀ ਨੇ ਜੋ ਮਜ਼ਾਕ ਉਡਾਇਆ ਸਿੱਖ ਕਿਸਾਨਾਂ ਦਾ ਔਰ ਪੰਜਾਬ ਦਾ, ਇਹ ਬਾਦਲ ਦੀ PR ਡਰਾਮੇਬਾਜ਼ੀ ਦੇ ਬਾਵਜੂਦ ਉਹਨਾਂ ਨੇ ਕੋਈ ਵੀ ਜਿਹੜਾ ਕੁਝ ਵੀ ਨਹੀਂ ਅਨਾਊਂਸ ਕੀਤਾ ਜਾਂ ਕੁਝ ਵੀ ਨਹੀਂ ਦਿੱਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਵੀਰ ਅਮਨਜੀਤ ਸਿੰਘ ਜੀ ਦਾ ਜਿਹੜਾ ਆਰਗੂਮੈਂਟ ਹੈ ਜਾਂ ਉਹਨਾਂ ਦੀ ਪੁਕਾਰ ਹੈ, ਅਸੀਂ ਵੀ ਉਸ ਪੁਕਾਰ ਦੇ ਨਾਲ ਆਪਣੀ ਆਵਾਜ਼ ਜੋੜਦੇ ਹਾਂ ਰੋਜ਼ਾਨਾ ਹੀ। ਸਾਡਾ ਇਹੀ ਕਹਿਣ ਦਾ ਯਤਨ ਹੁੰਦਾ ਹੈ ਕਿ ਵੀ ਜਿਹੜੇ ਮੇਨ ਇਸ਼ੂ ਨੇ ਇਸ ਵੇਲੇ, ਉਹ ਇਸ਼ੂ ਨਹੀਂ, ਇਸ਼ੂ ਹੀ ਹੈ, ਔਰ ਉਹ ਹੈ ਗੁਲਾਮੀ ਦੇ ਸੰਗਲ ਕੱਟਣੇ। ਔਰ ਇਸ ਦੇ ਲਈ ਰਲ ਮਿਲ ਕੇ ਅਲਟੀਮੇਟਲੀ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ, ਇਹ ਬੇਸਿਕ ਗੱਲ ਹੈ। ਸੋ ਅਸੀਂ ਵੀਰ ਅਮਨਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਗਾਉਂਦੇ ਰਹਿਣ ਦਾ ਜਾਂ ਜਾਗਤੇ ਰਹੋ ਕਹਿਣ ਦਾ ਫਰਜ਼ ਬਣਦਾ ਹੈ ਔਰ ਅਸੀਂ ਉਹ ਫਰਜ਼ ਨਿਭਾ ਰਹੇ, ਪਰ ਨਿਰਾਸ਼ਾ ਜਾਂ ਉਦਾਸੀ ਦੀ ਥਾਂ ਨਹੀਂ ਹੋਣੀ ਚਾਹੀਦੀ। ਅਲਟੀਮੇਟਲੀ ਇਹ ਪੰਥ ਗੁਰੂ ਕਲਗੀਧਰ ਪਾਤਸ਼ਾਹ ਦਾ, ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਅਲਟੀਮੇਟਲੀ ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ,
ਲੇਕਿਨ ਸਾਨੂੰ ਆਪਣੀ ਸਮਰੱਥਾ ਮੁਤਾਬਕ ਇਸ ਪਾਸੇ ਐਫਰਟ ਕਰਦੇ ਰਹਿਣਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਦੇ ਨਾਲ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।